ਚਾਹਾਂਗੇ। ਹੁਣ ਲੇਟੈਸਟ ਅਪਡੇਟ ਜਿਹੜੀ ਆ ਸਾਡੇ ਗੁਆਂਢੀ ਮੁਲਕ ਕੈਨੇਡਾ ਤੋਂ ਆਈ ਹੈਗੀ ਆ ਜੀ। ਬਿਲਕੁਲ, ਇਹ ਬ੍ਰੇਕਿੰਗ ਨਿਊਜ਼ ਹੁਣੇ ਆਈ ਆ। ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜੇ ਆ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਹ ਸੈਲਫ ਆਈਸੋਲੇਸ਼ਨ ਦੇ ਵਿੱਚੋਂ ਬਾਹਰ ਆ ਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਆ। ਬਾਕੀ ਮੁਲਕਾਂ ਦੀ ਤਰਜ਼ ਦੇ ਉੱਤੇ ਉਹਨਾਂ ਨੇ ਵੀ ਆਪਣੇ ਮੁਲਕ ਦੇ ਬਾਰਡਰ ਜਿਹੜੇ ਆ ਉਹ ਕਲੋਜ਼ ਡਾਊਨ ਕਰ ਦਿੱਤੇ ਨੇ। ਸੋ ਉਹਨਾਂ ਨੇ ਕੈਨੇਡਾ ਨੇ ਜਿੰਨੇ ਵੀ ਟਰੈਵਲਰਸ ਕੈਨੇਡਾ ਨੂੰ ਆ ਰਹੇ ਆ ਉਹਨਾਂ ਦੇ ਉੱਤੇ ਵੀ ਇੱਕ ਹਿਸਾਬ ਦੇ ਨਾਲ ਰੋਕਾਂ ਜਿਹੜੀਆਂ ਆ ਉਹ ਲਾ ਦਿੱਤੀਆਂ ਨੇ। ਸੋ ਕੈਨੇਡਾ ਦੇ ਵਿੱਚ ਜਿਹੜਾ ਆ ਹੁਣ ਹਰਜੋਤ ਸਿੰਘ ਜੀ ਇੱਕ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਬਾਰਡਰ ਆ ਬਾਕੀ ਸਾਰੇ ਲੋਕਾਂ ਦੇ ਲਈ ਕਲੋਜ਼ ਡਾਊਨ ਕਰ ਦਿੱਤੇ ਆ। ਇਹਨਾਂ ਦੇ ਵਿੱਚ ਕੈਨੇਡੀਅਨ ਸਿਟੀਜ਼ਨ ਦੇ ਨਾਲ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਟ, ਡਿਪਲੋਮੈਟਿਕ ਜਿਨ੍ਹਾਂ ਦੇ ਕੋਲ ਵੀਜ਼ੇ ਹੈਗੇ ਆ, ਅਤੇ ਅਮੈਰੀਕਨ ਸਿਟੀਜ਼ਨ ਅਤੇ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਨੂੰ ਐਕਸੈਪਸ਼ਨ ਹੈਗੀ ਆ। ਬਾਕੀ ਸਾਰਿਆਂ ਦਾ ਆਉਣਾ ਕੈਨੇਡਾ ਦੇ ਵਿੱਚ ਉਹਨਾਂ ਨੇ ਬੰਦ ਕਰ ਦਿੱਤਾ ਆ। ਸੋ ਬਿਲਕੁਲ ਸਰੋਤਿਆਂ ਨੂੰ ਯਾਦ ਹੋਊਗਾ ਕੁਛ ਦਿਨ ਪਹਿਲਾਂ ਜਸਟਿਨ ਟਰੂਡੋ ਦੀ ਵਾਈਫ ਸੋਫੀ ਜਿਹੜੀ ਟਰੂਡੋ ਆ ਉਹਨਾਂ ਨੂੰ ਕਰੋਨਾ ਵਾਇਰਸ ਪੋਜ਼ੀਟਿਵ ਹੋਇਆ ਸੀ। ਸੋ ਉਹਨੂੰ ਦੇਖਦੇ ਹੋਏ ਜਸਟਿਨ ਟਰੂਡੋ ਵੀ ਜਿਹੜੇ ਆ ਪਿਛਲੇ ਕੁਛ ਦਿਨਾਂ ਤੋਂ ਆਈਸੋਲੇਸ਼ਨ ਦੇ ਵਿੱਚ ਹੀ ਰਹਿ ਰਹੇ ਹੈਗੇ ਆ। ਸੋ ਉਹਨਾਂ ਨੇ ਅੱਜ ਹੁਣ ਤੋਂ ਕੁਛ ਮਿੰਟ ਪਹਿਲਾਂ ਜਿਹੜਾ ਅਨਾਊਂਸ ਕੀਤਾ ਕੈਨੇਡਾ ਦੇ ਸਾਰੇ ਬਾਰਡਰ ਜਿਹੜੇ ਆ ਬੰਦ ਕਰ ਦਿੱਤੇ ਗਏ ਆ। ਸਿਰਫ ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਗ੍ਰੀਨ ਕਾਰਡ ਹੋਲਡਰ PR ਜਿਹੜੇ ਆ ਉਹੀ ਵਾਪਸ ਉੱਥੇ ਐਂਟਰ ਹੋ ਸਕਦੇ ਆ ਅਤੇ US ਦੇ ਜਿਹੜੇ ਸਿਟੀਜ਼ਨਸ ਆ ਉਹ ਜਾ ਸਕਦੇ ਹੈਗੇ ਆ। ਅਤੇ ਨਾਲ ਹੀ ਜਿਹੜੇ ਫਲਾਈਟ ਕਰੂਜ਼ ਜਿਹੜੇ ਉੱਥੇ ਜਾ ਰਹੇ ਆ ਉਹਨਾਂ ਨੂੰ ਵੀ ਉਹਨਾਂ ਨੇ ਛੋਟਾਂ ਦਿੱਤੀਆਂ ਅਤੇ ਡਿਪਲੋਮੈਟਿਕ ਜਿਹੜੇ ਕੂਟਨੀਤਿਕ ਪਾਸਪੋਰਟ ਵਾਲੇ ਜਾਂ ਉਹਨਾਂ ਦੇ ਜਿਹੜੇ ਵੀਜ਼ੇ ਵਾਲੇ ਆ ਉਹਨਾਂ ਨੂੰ ਉੱਥੇ ਜਾਣ ਦਿੱਤਾ ਜਾਵੇ। ਜਾਂ ਕੈਨੇਡੀਅਨ ਸਿਟੀਜ਼ਨ ਅਤੇ ਉਹਨਾਂ ਦੀ ਇਮੀਡੀਏਟ ਜਿਹੜੀ ਫੈਮਿਲੀ ਆ ਜਿਹੜੇ ਨਾਲ ਹੀ ਬਲੱਡ ਰਿਲੇਸ਼ਨ ਵਾਲੇ ਇੱਕ ਹਿਸਾਬ ਦੇ ਨਾਲ ਹੈਗੇ ਨੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਜਿਹੜਾ ਉੱਥੇ ਆਉਣ ਦਿੱਤਾ ਜਾਊਗਾ। ਇਹ ਲੇਟੈਸਟ ਅਪਡੇਟ ਕੈਨੇਡਾ ਤੋਂ ਜਿਹੜੀ ਬ੍ਰੇਕਿੰਗ ਨਿਊਜ਼ ਆ ਉਹ ਹਰਜੋਤ ਸਿੰਘ ਜੀ ਆ ਰਹੀ ਹੈ। ਸੋ ਇਸ ਦੇ ਨਾਲ ਹਰਜੋਤ ਸਿੰਘ ਜੀ ਬਹੁਤ ਸਾਰੇ ਆਪਣੇ ਜਿਹੜੇ ਟਰੱਕਰਸ ਆ ਜਿਹੜੇ ਵਰਕ ਪਰਮਿਟ ਵਾਲੇ ਹੋਣਗੇ ਉਹਨਾਂ ਦੇ ਲਈ ਜਿਹੜੀਆਂ ਮੁਸ਼ਕਿਲਾਂ ਹੈਣਗੀਆਂ ਹੁਣ ਉਹ ਇੱਦਾਂ ਹੋਊਗਾ ਵੀ ਸ਼ਾਇਦ ਉਹਨਾਂ ਨੂੰ ਉਸ ਪਾਸੇ ਜਿਹੜਾ ਉਹ ਨਾ ਜਾਣ ਦਿੱਤਾ ਜਾਵੇ। ਜਿੱਦਾਂ ਆਪਾਂ ਕੁਝ ਸਮਾਂ ਪਹਿਲਾਂ ਖਬਰ ਕੀਤੀ ਸੀ ਵੀ ਅਮਰੀਕਾ ਨੇ ਕੈਨੇਡੀਅਨ ਸਿਟੀਜ਼ਨ ਅਤੇ ਕੈਨੇਡੀਅਨ ਗ੍ਰੀਨ ਕਾਰਡ ਜਿਹੜੇ ਹੋਲਡਰ ਆ ਉਹਨਾਂ ਨੂੰ ਅਮਰੀਕਾ 'ਚ ਆਉਣ ਤੋਂ ਵੀ ਰੋਕਿਆ ਸੀਗਾ। ਹੋ ਸਕਦਾ ਵੀ ਕਈ ਜਿਹੜੇ ਅਮਰੀਕਨ ਸਿਟੀਜ਼ਨ ਤਾਂ ਅਮਰੀਕਨ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਵੀ ਉਹਨਾਂ ਦੀ ਮੈਡੀਕਲ ਹਿਸਟਰੀ ਜਾਂ ਇੱਦਾਂ ਦੀ ਚੀਜ਼ ਨੂੰ ਦੇਖਦੇ ਹੋਏ ਉਹਦੇ ਉੱਤੇ ਉਹ ਰੋਕ ਲਾ ਸਕਦੇ ਕਿਉਂਕਿ ਉਸ ਟਾਈਮ ਦੇ ਉੱਤੇ ਵੀ ਅਮਰੀਕਾ ਨੇ ਵੀ ਕੈਨੇਡਾ ਦੇ ਨਾਗਰਿਕਾਂ ਜਾਂ ਉਹਦੇ ਉੱਤੇ ਕਿਸੇ ਤਰੀਕੇ ਦੀ ਰੋਕ ਨਹੀਂ ਸੀ ਲਾਈ ਪਰ ਉਸ ਦੇ ਬਾਵਜੂਦ ਵੀ ਉਹਨਾਂ ਨੂੰ ਰੋਕ ਦਿੱਤਾ ਗਿਆ ਸੀਗਾ। ਪਰ ਕੈਨੇਡਾ ਵਾਲੇ ਹੁਣ ਇੱਦਾਂ ਜਿਹੜੇ ਉਹ ਜ਼ਰੂਰ ਕਰਨਗੇ ਵੀ ਕੈਨੇਡਾ ਦੇ ਜਿਹੜੇ ਸਿਟੀਜ਼ਨ ਆ ਉੱਥੋਂ ਦੇ ਪੱਕੇ ਹੈਗੇ ਨੇ ਜਿਹੜੇ ਉਹ ਪਰਮਾਨੈਂਟ ਰੈਜ਼ੀਡੈਂਟ ਆ ਉਹਨਾਂ ਨੂੰ ਤਾਂ ਜ਼ਰੂਰ ਉਹ ਆਉਣ ਦੇਣਗੇ ਪਰ ਜਿਹੜੇ ਬਾਕੀਆਂ ਦੇ ਲਈ ਜਿਹੜੀਆਂ ਉਹ ਰੋਕ ਦਿੱਤੀਆਂ। ਪੰਜਾਬ ਤੋਂ ਜਿਹੜੀਆਂ ਆਈਲੈਟਸ ਵਾਲੀਆਂ ਜਿਹੜੀਆਂ ਫਲਾਈਟਾਂ ਭਰ ਕੇ ਉੱਧਰਲੇ ਪਾਸੇ ਨੂੰ ਜਾਂਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਅਸਰ ਆ ਉਹ ਪੈਣ ਵਾਲਾ ਹੈਗਾ ਜੀ। ਸੋ ਬਿਲਕੁਲ ਇਹ ਹੁਣ ਜਿੰਨੇ ਵੀ ਤੁਹਾਡੇ ਕੈਨੇਡਾ 'ਚ ਦੋਸਤ ਮਿੱਤਰ ਰਿਸ਼ਤੇਦਾਰ ਰਹਿੰਦੇ ਆ ਉਹਨਾਂ ਨੇ ਕਹਾਂ ਕੋਈ ਇੰਡੀਆ ਤੋਂ ਵਿਜ਼ਿਟ ਕਰਨ ਜਾ ਰਹੇ ਆ ਜਾਂ ਕੁਛ ਉਹ ਸਾਰਿਆਂ ਲਈ ਬੰਦ ਕਰ ਦਿੱਤਾ ਹੈ। ਸੋ ਇਹ ਮੇਕ ਸ਼ੋਰ ਕਰ ਲਿਓ। ਸੋ ਇੱਦਾਂ ਹੀ ਦੱਸਦੇ ਜਾਈਏ LA ਦੇ ਮੇਅਰ ਐਰਿਕ ਗਰਸੈਟੀ ਨੇ ਜਿੰਨੇ ਵੀ ਮੂਵੀ ਥੀਏਟਰ ਹੈਗੇ ਲਾਸ ਐਂਜਲਸ ਦੇ ਵਿੱਚ ਉਹ ਬੰਦ ਕਰ ਦਿੱਤੇ ਆ। ਉਹਨਾਂ ਨੂੰ ਆਰਡਰ ਕਰ ਦਿੱਤਾ ਵੀ ਸਾਰੇ ਮੂਵੀ ਥੀਏਟਰ ਜਿਹੜੇ ਆ ਉਹਨਾਂ ਨੂੰ ਫੋਰ ਦਾ ਟਾਈਮ ਬੀਇੰਗ ਮਾਰਚ 31 ਤੱਕ ਮੂਵੀ ਥੀਏਟਰਸ, ਬਾਰਸ, ਨਾਈਟ ਕਲੱਬਸ, ਐਂਟਰਟੇਨਮੈਂਟ ਵੈਨਿਊਜ਼ ਜਿਹਦੇ ਵਿੱਚ ਡਿਜ਼ਨੀਲੈਂਡ ਵਗੈਰਾ ਉਹ ਤਾਂ ਪਹਿਲਾਂ ਹੀ ਸ਼ਟ ਡਾਊਨ ਹੋ ਗਈਆਂ ਸੀਆਂ। ਸਾਰੇ ਜਿਮ ਵੀ ਜਿਹੜੇ ਬੰਦ ਕਰ ਦਿੱਤੇ ਗਏ ਆ ਮਾਰਚ 31 ਤੱਕ। ਸਿਰਫ ਰੈਸਟੋਰੈਂਟ ਓਪਨ ਹੋਣਗੇ ਅਤੇ ਰੈਸਟੋਰੈਂਟ ਜਿਹੜੇ ਓਪਨ ਵੀ ਹੋਣਗੇ ਓਨਲੀ ਫॉर ਟੇਕ ਆਊਟ ਜਾਂ ਡਿਲੀਵਰੀ ਆ। ਕੋਈ ਵੀ ਜਿਹੜਾ ਹੈਗਾ ਆ ਰੈਸਟੋਰੈਂਟ ਦੇ ਵਿੱਚ ਬੈਠ ਕੇ ਖਾ ਨਹੀਂ ਸਕਦਾ। ਇਹ ਲਾਸ ਐਂਜਲਸ ਦੇ ਮੇਅਰ ਨੇ ਜਿਹੜਾ ਲਾਸ ਐਂਜਲਸ ਦੇ ਵਿੱਚ ਮਾਰਚ 31 ਤੱਕ ਜਿਹੜਾ ਆ ਇਹ ਅਨਾਊਂਸ ਕੀਤਾ ਹੈਗਾ ਜੀ। ਉੱਦਾਂ ਇੱਕ ਵਾਰੀ ਮੈਂ ਫਿਰ ਆਈ ਥਿੰਕ ਮੇਬੀ ਮੈਂ ਕਹਿ ਗਿਆ ਵੀ ਜਿਹੜੇ ਅਮਰੀਕਾ ਦੇ ਗ੍ਰੀਨ ਕਾਰਡ ਹੋਲਡਰ ਆ ਉਹਨਾਂ ਨੂੰ ਵੀ ਓਨਲੀ ਸਿਰਫ ਅਮਰੀਕਨ ਸਿਟੀਜ਼ਨ ਨੂੰ ਅਲਾਊਡ ਜਿਹੜਾ ਹੈਗਾ ਸੋ ਉਹ ਮੈਂ ਕਰੈਕਟ ਜਿਹੜਾ ਆ ਉਹ ਜ਼ਰੂਰ ਕਰਦਾ ਜਾਵਾਂ। ਰਾਸ਼ਟਰਪਤੀ ਟਰੰਪ ਨੇ ਜਿਹੜਾ ਆ ਅਮਰੀਕਨ ਗ੍ਰੀਨ ਕਾਰਡ ਹੋਲਡਰ ਦਾ ਨਾਮ ਤਾਂ ਨਹੀਂ ਲਿਆ ਉਹਨਾਂ ਨੇ ਅਮਰੀਕਨ ਸਿਟੀਜ਼ਨ ਜਿਹੜੇ ਆ ਉਹ ਜ਼ਰੂਰ ਉਹ ਸ਼ਬਦ ਜਿਹੜਾ ਉਸ ਦੇ ਵਿੱਚ ਜਸਟਿਨ ਟਰੂਡੋ ਨੇ ਜਿਹੜੇ ਆ ਉਹਨਾਂ ਨੇ ਜਿਹੜਾ ਇਹ ਆਖਿਆ ਆ। ਏਅਰ ਕਰੂਜ਼ ਜਿਹੜੇ ਉੱਥੇ ਫਲਾਈਟਾਂ ਆ ਰਹੀਆਂ ਉਹਨਾਂ ਨੂੰ ਓਕੇ ਆਖਿਆ। ਡਿਪਲੋਮੈਟਸ ਜਿਹੜੇ ਆ ਕੂਟਨੀਤਿਕ ਜਿਹੜੇ ਪਾਸਪੋਰਟ ਵਾਲੇ ਜਾਂ ਉਹਨਾਂ ਦੇ ਜਿਹੜੇ ਹੈਗੇ ਆ ਉਹਨਾਂ ਦੇ ਕੋਲ ਉਹਨਾਂ ਨੂੰ ਵੀਜ਼ੇ ਵਾਲਿਆਂ ਨੂੰ ਜਾਣ ਦਿੱਤਾ ਆ। ਅਤੇ ਜਾਂ ਅਮਰੀਕਾ ਜਿਹੜੇ ਕੈਨੇਡੀਅਨ ਸਿਟੀਜ਼ਨ ਉਹਨਾਂ ਦੇ ਜਿਹੜੇ ਪਰਮਾਨੈਂਟ ਉੱਥੇ ਦੇ ਰੈਜ਼ੀਡੈਂਟ ਅਤੇ ਉਹਨਾਂ ਦੀ ਇਮੀਡੀਏਟ ਫੈਮਿਲੀ ਮੈਂਬਰਸ ਆ ਉਹਨਾਂ ਨੂੰ ਕੈਨੇਡਾ ਦੇ ਵਿੱਚ ਆਉਣ ਦੀ ਜਿਹੜੀ ਖੁੱਲ੍ਹ ਆ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਇਹ ਬਾਕੀਆਂ ਦੇ ਉੱਤੇ ਜਿਹੜੀ ਉਹ ਰੋਕ ਲਾ ਦਿੱਤੀ ਗਈ ਆ। ਕਹਿੰਦੇ ਵੀ ਨਾਲ ਹੀ ਉਹਨਾਂ ਨੇ ਜਿਹੜਾ ਵੋਲੰਟੀਅਰ 14 ਦਿਨਾਂ ਦੀ ਆਈਸੋਲੇਸ਼ਨ ਜਿਹੜਾ ਵੀ ਕੋਈ
ਕੈਨੇਡਾ ਦੇ ਵਿੱਚ ਆ ਰਿਹਾ ਹੈ ਉਸ ਦੇ ਉੱਤੇ ਲਾਈ ਆ। ਜਿਹੜੇ ਕਈ ਟਰੱਕਰਸ ਆ ਉਹ ਇਸ ਆਈਸੋਲੇਸ਼ਨ ਦੇ ਖਿਲਾਫ ਜਿਹੜੀ ਉਹ ਐਕਸੈਪਸ਼ਨ ਦੀ ਮੰਗ ਕਰ ਰਹੇ ਸੀਗੇ, ਪਰ ਹੁਣ ਇਹ ਕਹਿ ਨਹੀਂ ਸਕਦੇ ਵੀ ਉਹ ਅਜਿਹੇ ਹਾਲਾਤਾਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਐਕਸੈਪਸ਼ਨ ਮਿਲੂਗੀ ਜਾਂ ਨਹੀਂ, ਜਾਂ ਮਿਲ ਚੁੱਕੀ ਹੈ ਜਾਂ ਨਹੀਂ। ਸੋ ਇਸ ਦੇ ਬਾਰੇ ਅਜੇ ਕੋਈ ਜਾਣਕਾਰੀ ਸਾਡੇ ਕੋਲ ਮੌਜੂਦ ਨਹੀਂ ਹੈਗੀ। ਪਰ ਜਿਹੜੇ ਖਾਸ ਕਰਕੇ ਅਮਰੀਕਨ ਵਰਕ ਪਰਮਿਟ ਵਾਲੇ ਜਿਹੜੇ ਹੋਣਗੇ, ਜਿਹੜੇ ਕੈਨੇਡਾ ਦੇ ਵਿੱਚ ਆਉਣ ਜਾਣ, ਜੇ ਉਹਨਾਂ ਦਾ ਹੈਗਾ ਆ ਜਾਂ ਨਹੀਂ ਹੈਗਾ, ਆਈ ਡੋਂਟ ਨੋ ਵੀ ਸ਼ਾਇਦ ਕੋਈ ਜਾ ਸਕਦਾ ਹੈ ਜਾਂ ਨਹੀਂ ਜਾ ਸਕਦਾ ਇਸ ਬੇਸ ਦੇ ਉੱਤੇ, ਪਰ ਉਹਨਾਂ ਦੇ ਲਈ ਜੇ ਕੋਈ ਜਾਂਦਾ ਸੀਗਾ ਤਾਂ ਉਹਨਾਂ ਦੇ ਲਈ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਜ਼ਰੂਰ ਰੋਕ ਆ ਉਹ ਲੱਗ ਜਾਵੇਗੀ। ਸੋ ਬਿਲਕੁਲ ਜਿਹੜਾ ਲੈਂਡ ਬਾਰਡਰ ਹੈਗਾ ਆ, ਬਹੁਤ ਸਾਰੇ ਬਾਰਡਰ ਦੇ ਥਰੂ ਜਾਂਦੇ ਹੈਗੇ ਬਾਈ ਕਾਰ ਬਾਈ ਟਰੱਕ, ਉਹ ਖੁੱਲ੍ਹੇ ਰਹਿਣਗੇ, ਪਰ ਸਿਰਫ ਕੈਨੇਡੀਅਨ ਸਿਟੀਜ਼ਨਸ ਤੇ ਕੈਨੇਡੀਅਨ PR ਹੋਲਡਰਸ ਵਾਪਸ ਜਾ ਸਕਣਗੇ ਜਾਂ US ਦੇ ਸਿਟੀਜ਼ਨਸ, ਕਿਉਂਕਿ ਟ੍ਰੇਡ ਕਹਿੰਦੇ ਵੀ ਅਸੀਂ ਚੱਲਦਾ ਰਹਿਣ ਦੇਣਾ ਚਾਹੁੰਦੇ ਹੈਗੇ ਆ। ਸੋ ਟ੍ਰੇਡ ਚੱਲਦਾ ਰਹੂਗਾ। ਤੇ ਇੱਕ ਹੋਰ ਜਿਹੜੀ ਬਹੁਤ ਇੰਪੋਰਟੈਂਟ ਅਨਾਊਂਸਮੈਂਟ ਟਰੂਡੋ ਨੇ ਕੀਤੀ ਹੈਗੀ ਆ ਵੀ ਜੇ ਏਅਰਲਾਈਨ ਜਿਹੜੀਆਂ ਆ ਉਹਨਾਂ ਨੂੰ ਲੱਗਦਾ ਆ ਵੀ ਚਾਹੇ ਉਹ ਕੈਨੇਡਾ ਦਾ ਸਿਟੀਜ਼ਨ ਵੀ ਕਿਉਂ ਨਾ ਹੋਵੇ, ਉਹ ਥੋੜ੍ਹਾ ਬਹੁਤਾ ਬਿਮਾਰ ਆ ਜਾਂ ਸਿੰਪਟਮ ਹੈਗੇ ਆ, ਉਹਨੂੰ ਉਹ ਏਅਰਲਾਈਨ 'ਚ ਚੜ੍ਹਨ ਨਹੀਂ ਦਿੱਤਾ ਜਾਊਗਾ। ਸੋ ਉਹਨਾਂ ਦੀ ਪੂਰੀ ਜਿਹੜੀ ਆ ਸਕਰੀਨਿੰਗ ਆ ਉਹ ਕੀਤੀ ਜਾਊਗੀ ਏਅਰਲਾਈਨ 'ਚ ਚੜ੍ਹਨ ਤੋਂ ਪਹਿਲਾਂ ਵੀ। ਇਹ ਤਾਂ ਬੜਾ ਮੁਸ਼ਕਿਲ ਵਾਲਾ ਜਿਹੜਾ ਹਰਜੋਤ ਸਿੰਘ ਜੀ ਕੰਮ ਹੋਊਗਾ ਵੀ ਚਾਹੇ ਜਿੱਦਾਂ ਦੇ ਵੀ ਹਾਲਾਤ ਆ ਵੀ ਕੀ ਫਿਰ ਉਸ ਨੂੰ ਕਿੱਦਾਂ ਕੈਨੇਡਾ ਦੇ ਵਿੱਚ ਉਹ ਕਿੱਦਾਂ ਲੈ ਕੇ ਆਉਣਗੇ ਕੈਨੇਡੀਅਨ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਦੇ ਨਾਗਰਿਕਾਂ ਨੂੰ ਹੀ। ਇਹ ਵੀ ਜਿਹੜੇ ਹੁਣ ਕਈਆਂ ਦੇ ਉੱਤੇ ਜਿਹੜੇ ਸਵਾਲ ਉੱਠਣਗੇ, ਕਈਆਂ ਨੂੰ ਕੋਈ ਹੋਰ ਪ੍ਰੋਬਲਮ ਜਿਹੜੀ ਉਹ ਹੋ ਸਕਦੀ, ਕੋਈ ਹੋਰ ਜਿਹੜੇ ਸਿੰਪਟਮ ਹੋ ਸਕਦੇ, ਪਰ ਉਸ ਦੇ ਬਾਵਜੂਦ ਵੀ ਕਹਿੰਦੇ ਵੀ ਏਅਰਲਾਈਨਸ ਨੂੰ ਉਹਨਾਂ ਨੇ ਹਦਾਇਤਾਂ ਇਸ ਤਰੀਕੇ ਦੀਆਂ ਦਿੱਤੀਆਂ ਹੋਈਆਂ ਨੇ। ਤੁਸੀਂ ਦੇਖੋ ਵੀ ਕਿੰਨੀ ਪ੍ਰੀਕਾਸ਼ਨ ਲੈ ਰਹੇ। ਹਾਲਾਂਕਿ ਕੈਨੇਡਾ ਦੇ ਵਿੱਚ ਸਿਰਫ 320 ਕੇਸ ਹੋਏ ਹੈਗੇ ਆ ਕਰੋਨਾ ਵਾਇਰਸ ਦੇ ਜਿਹੜੇ, ਤੇ ਉਹਨੂੰ ਦੇਖਦੇ ਹੋਏ ਇੰਨੀ ਜ਼ਿਆਦਾ ਉਹਨਾਂ ਨੇ ਜਿਹੜੇ ਮੈਜਰਸ ਲਏ ਹੈਗੇ ਆ। ਆਲਰੇਡੀ ਕਹਿੰਦੇ ਵੀ ਹੁਣ ਉੱਥੇ ਦੇ ਜਿਹੜੇ BC ਦੇ ਹੈਲਥ ਅਫੀਸ਼ੀਅਲ ਆ ਉਹ ਜਲਦ ਹੀ ਜਿਹੜੀ COVID-19 ਨੂੰ ਲੈ ਕੇ ਇੱਕ ਅਪਡੇਟ ਉਹ ਵੀ ਉੱਥੇ ਕਰਨ ਜਾ ਰਹੇ ਆ। ਸੋ ਬ੍ਰੇਕਿੰਗ ਨਿਊਜ਼ ਇਹ ਹੈਗੀ ਆ, ਕੈਨੇਡਾ ਨੇ ਆਪਣੇ ਜਿਹੜੇ ਬਾਰਡਰਸ ਆ ਉਹ ਸ਼ਟ ਡਾਊਨ ਕੀਤੇ ਆ। ਸਿਰਫ ਕੈਨੇਡੀਅਨ ਸਿਟੀਜ਼ਨ, ਉੱਥੋਂ ਦੇ ਪਰਮਾਨੈਂਟ ਰੈਜ਼ੀਡੈਂਟ, ਉਹਨਾਂ ਦੀ ਇਮੀਡੀਏਟ ਫੈਮਿਲੀ ਦੇ ਨਾਲ ਜਿਹੜੇ US ਸਿਟੀਜ਼ਨ ਦੇ ਨਾਲ ਜਿਹੜੇ ਡਿਪਲੋਮੈਟਿਕ ਪਾਸਪੋਰਟ ਵੀਜ਼ਾ ਹੋਲਡਰ ਤੇ ਜਿਹੜੀ ਫਲਾਈਟ ਕਰੂਜ਼ ਹੈਗੀਆਂ ਆ ਉਹਨਾਂ ਦੇ ਲਈ ਕੈਨੇਡੀਅਨ ਬਾਰਡਰ ਜਿਹੜਾ ਖੁੱਲ੍ਹਾ। ਬਾਕੀ ਸਾਰਿਆਂ ਦੇ ਲਈ ਫੋਰਨ ਨੈਸ਼ਨਲ ਦੇ ਲਈ ਕੈਨੇਡਾ ਨੇ ਆਪਣਾ ਬਾਰਡਰ ਆ ਉਹ ਸੀਲ ਕਰ ਦਿੱਤਾ ਆ, ਉਹ ਸ਼ਟ ਡਾਊਨ ਕਰ ਦਿੱਤਾ ਹੈਗਾ। ਸੋ ਇਸੇ ਤਰ੍ਹਾਂ $10 ਬਿਲੀਅਨ ਜਿਹੜੇ ਜਸਟਿਨ ਟਰੂਡੋ ਨੇ ਕਿਹਾ ਵੀ ਮੈਂ ਇਕਨੋਮੀ ਦੇ ਵਿੱਚ ਪੁਸ਼ ਕਰੂੰਗਾ। ਤੇ ਕੈਨੇਡਾ ਦੇ ਏਅਰਪੋਰਟਸ ਦਾ ਹਾਲ ਬਹੁਤ ਬੁਰਾ ਆ, ਪੂਰੀ ਤਰ੍ਹਾਂ ਕਹਿੰਦੇ ਬ੍ਰੇਕਡਾਊਨ ਹੋ ਚੁੱਕਾ ਆ। ਕੈਨੇਡਾ ਦੇ ਏਅਰਪੋਰਟਸ ਤੇ ਬਹੁਤ ਜ਼ਿਆਦਾ ਰਸ਼ ਹੈਗਾ ਆ ਜੀ। ਸੇਮ ਜਿੱਦਾਂ ਆਪਣੇ ਅਮਰੀਕਾ ਦੇ ਕਈ ਜਿਹੜੇ ਏਅਰਪੋਰਟਸ ਆ ਉਹਨਾਂ ਦੇ ਇਸ ਟਾਈਮ ਓਵਰਵੈਲਮ ਜਿਹੜੇ ਉਹ ਹੋਏ ਪਏ ਨੇ। ਤੇ ਹਰਜੋਤ ਸਿੰਘ ਜੀ ਇੱਦਾਂ ਦੀਆਂ ਜਦੋਂ ਖਬਰਾਂ ਆਉਂਦੀਆਂ ਇਹਨਾਂ ਦੇ ਕੈਨੇਡੀਅਨ ਜਿਹੜੀਆਂ ਸਟਾਕ ਮਾਰਕੀਟਸ ਆ ਉਹਨਾਂ ਸਾਰਿਆਂ ਦੇ ਉੱਤੇ ਵੀ ਡੈਫੀਨੇਟਲੀ ਜਿਹੜਾ ਅਸਰ ਆ ਉਹ ਪੈਂਦਾ ਹੋਵੇਗਾ। ਸੋ ਅਮਰੀਕਾ ਦੀ ਜਿਹੜੀ ਡਾਓ ਜੋਨਸ ਆ ਉਹ ਤਾਂ ਅੱਜ ਪੂਰੀ ਤਰ੍ਹਾਂ ਲੜਖੜਾਈ ਹੋਈ ਆ। ਇੰਨਾ ਕੁਛ ਇਕਨੋਮਿਕ ਪੱਧਰ ਦੇ ਉੱਤੇ ਜਿਹੜੀਆਂ ਸਹੂਲਤਾਂ ਦੇਣ ਦੇ ਬਾਵਜੂਦ ਜਿਹੜੇ ਇਨਵੈਸਟਰਸ ਦਾ ਭਰੋਸਾ ਆ ਸਟਾਕ ਦੇ ਵਿੱਚ ਜਿਹੜਾ ਉਹ ਨਹੀਂ ਰਿਹਾ। ਹਾਲ ਦੀ ਘੜੀ ਜਿਸ ਟਾਈਮ ਆਪਾਂ ਹੁਣ ਤੁਹਾਨੂੰ ਦੱਸ ਰਹੇ ਹਾਂ ਤਕਰੀਬਨ 2300 ਪੁਆਇੰਟ ਫੇਰ ਜਿਹੜੀ ਉਹ ਥੱਲੇ ਚੱਲ ਰਹੀ ਆ। ਅੱਜ ਦੇ ਦਿਨ ਦੇ ਵਿੱਚ ਤਕਰੀਬਨ 10% ਗਿਰਾਵਟ ਜਿਹੜੀ ਆ ਉਹ ਨਜ਼ਰ ਜਿਹੜੀ ਉਹ ਆ ਰਹੀ ਹੈਗੀ ਆ। ਸੋ ਕਾਫੀ ਜਿਹੜੇ ਹਾਲਾਤ ਆ ਉਹ ਮਾੜੇ ਆ। ਉਧਰ ਕੈਨੇਡੀਅਨ ਮਾਰਕੀਟ ਵੀ ਜਿਹੜੀ ਆ ਇਸ ਟਾਈਮ ਥੱਲੇ ਵੱਲ ਨੂੰ ਉਸਨੇ ਰੁੱਖ ਕਰ ਲਿਆ ਹੈਗਾ ਆ ਜੀ। ਸੋ ਬਿਲਕੁਲ ਇਹਦੇ ਨਾਲ ਹੀ ਆਪਾਂ ਹੁਣ ਉੱਥੇ ਵੀ ਜਿਹੜਾ ਹਰਜੋਤ ਸਿੰਘ ਜੀ ਤਕਰੀਬਨ ਉੱਥੇ ਵੀ 9.5% ਜਿਹੜੀ ਮਾਰਕੀਟ ਡਾਊਨ ਹੋਈ ਹੈ। ਉੱਥੋਂ ਕੈਨੇਡੀਅਨ ਬਾਰਡਰ ਜਿਹੜੇ ਸੀਲ ਹੋਣ ਤੋਂ ਬਾਅਦ ਦੇ ਵਿੱਚ ਸਟਾਕ ਮਾਰਕੀਟ ਹੋਰ ਉੱਥੇ ਵੀ ਜਿਹੜੀ ਉਹ ਡਿੱਗ ਸਕਦੀ ਹੈਗੀ ਆ। ਇਕਨੋਮੀ ਦੇ ਉੱਤੇ ਜਿਹੜਾ ਇਹਦਾ ਅਸਰ ਆ ਬਹੁਤ ਜ਼ਿਆਦਾ ਪੈਣਾ ਹੈਗਾ ਜੀ। ਤੇ ਇੱਥੇ ਜਿਹੜਾ ਹੁਣ ਅੱਜ ਦੇ ਇਹ ਬ੍ਰੇਕਿੰਗ ਨਿਊਜ਼ ਨੂੰ ਆਪਾਂ ਸਮਾਪਤ ਕਰਦੇ ਹਾਂ। ਮਿਲਾਂਗੇ ਹੋਰ ਅਪਡੇਟਸ ਦੇ ਨਾਲ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ